ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਅਪਡੇਟ ਅਮਰੀਕਾ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨ AM ਸਟੇਸ਼ਨ FM ਸਟੇਸ਼ਨ ਆਈਫੋਨ ਐਂਡਰੋਇਡ ਅਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ ਦੇ ਰਾਹੀਂ YouTube ਜਿੱਥੇ ਜਿੱਥੇ ਵੀ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 22 ਤਰੀਕ ਆ ਅਤੇ ਦਿਨ ਜਿਹੜਾ ਆ ਸ਼ੁੱਕਰਵਾਰ ਆ ਜੀ। ਅਤੇ ਸਰੋਤਿਓ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਜਿਹੜੀਆਂ ਖਬਰਾਂ, ਜਿਹੜੀਆਂ ਅਹਿਮ ਖਬਰਾਂ ਚੱਲ ਰਹੀਆਂ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਦਿੱਤਾ ਹੈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ ਪਰਮਜੀਤ ਕੌਰ ਵਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੋਇੰਗ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜੀ। ਰਾਜਕਰਮਵੀਰ ਸਿੰਘ ਜੀ, ਸਭ ਤੋਂ ਪਹਿਲੀ ਖਬਰ ਵੱਲ ਚੱਲੀਏ। ਜਿਹੜਾ ਅੱਜ ਸੁਪਰੀਮ ਕੋਰਟ ਨੇ ਇੱਕ ਮੇਜਰ ਡਿਸੀਜਨ ਦਿੱਤਾ ਹੈਗਾ ਆ, ਖਾਸ ਕਰਕੇ ਜਿਹੜਾ ਪ੍ਰਾਈਵੇਸੀ ਵਿਨ ਕਹਿ ਸਕਦੇ ਹੈਗੇ ਆ 5 ਦੇ ਮੁਕਾਬਲੇ 4 ਦੇ ਨਾਲ। ਜਿਹੜੇ ਚੀਫ ਜਸਟਿਸ ਜੌਨ ਰੋਬਰਟਸ ਆ ਉਹਨਾਂ ਨੇ ਇਹ ਡਿਸੀਜਨ ਲਿਖਿਆ ਵੀ ਜਿਹੜੀ ਆ ਪੁਲਿਸ ਆ ਉਹ ਸੈੱਲ ਫੋਨ ਨੂੰ ਤੁਹਾਡੇ ਨੂੰ ਟਰੈਕ ਨਹੀਂ ਕਰ ਸਕਦੀ ਲੋਕੇਸ਼ਨ ਨੂੰ ਅਨਲੈਸ ਕਿ ਉਹਨਾਂ ਦੇ ਕੋਲ ਪੁਲਿਸ ਵਾਰੰਟ ਹੋਵੇ। ਉਹ ਕਹਿੰਦੇ ਵੀ ਇਹ ਤਾਂ ਜਿਹੜਾ ਸੈੱਲ ਫੋਨ ਨੂੰ ਟਰੈਕ ਕਰਨਾ ਇੱਕ ਇਸ ਤਰ੍ਹਾਂ ਨਾਲ ਆ ਵੀ ਜੇ ਕਿਸੇ ਬੰਦੇ ਨੇ ਆਪਣੇ ਪੈਰ ਦੇ ਵਿੱਚ ਜਾਂ ਕ੍ਰਿਮੀਨਲ ਦੇ ਉਹਦੇ ਲੱਤ ਦੇ ਵਿੱਚ ਜਿਹੜਾ ਬਰੇਸਲੈਟ ਪਾਇਆ ਹੋਵੇ ਪੁਲਿਸ ਵਾਲਿਆਂ ਨੇ। ਸੋ ਇਹ ਜਿਹੜਾ ਡਿਸੀਜਨ ਆ ਉਹਨਾਂ ਨੇ ਇਹ ਕਿਹਾ ਵੀ ਪ੍ਰਾਈਵੇਸੀ ਦਾ ਹੱਕ ਹੈਗਾ ਆ। 4th ਅਮੈਂਡਮੈਂਟ ਗਰੰਟੀ ਕਰਦੀ ਆ ਹਰ ਇੱਕ ਬੰਦੇ ਦੀ ਆਪਣੀ ਆਪਣੀ ਪ੍ਰਾਈਵੇਸੀ। ਅਤੇ ਇਹੀ ਕੁਛ ਜਿਹੜੇ ਸਾਡੇ ਜਿਹੜੇ ਕਹਿੰਦੇ ਫੋਰ ਫਾਦਰ ਜਦੋਂ ਉਹਨਾਂ ਨੇ ਇਹ ਕੌਨਸਟੀਟਿਊਸ਼ਨ ਲਿਖਿਆ ਸੀ ਇਹੀ ਸੋਚ ਕੇ ਲਿਖਿਆ ਸੀ। ਸੋ ਹੁਣ ਜਿਹੜੀ ਆ ਪੁਲਿਸ ਆ ਇਸ ਡਿਸੀਜਨ ਤੋਂ ਬਾਅਦ ਤੁਹਾਡਾ ਜਿਹੜਾ ਸੈੱਲ ਫੋਨ ਆ ਉਹਨੂੰ ਟਰੈਕ ਨਹੀਂ ਕਰ ਸਕਦੀ ਅਨਲੈਸ ਕਿ ਉਹਨਾਂ ਦੇ ਕੋਲ ਪੁਲਿਸ ਵਾਰੰਟ ਹੋਣ। ਜੀ ਜੀ ਬਿਲਕੁਲ। ਇਹ ਬੜੀ ਇੱਕ ਅਹਿਮ ਜਿਹੜੀ ਇਹਨਾਂ ਨੇ ਫੈਸਲਾ ਸੁਪਰੀਮ ਕੋਰਟ ਨੇ ਸੁਣਾਇਆ ਆ। 4 ਦੇ ਮੁਕਾਬਲੇ 5 ਜਿਹੜੇ ਆ ਜੱਜਾਂ ਨੇ ਇਸ ਦੇ ਹੱਕ ਦੇ ਵਿੱਚ ਫੈਸਲਾ ਕੀਤਾ ਅਤੇ ਇਸ ਦੇ ਵਿੱਚ ਜਿਹੜੇ ਚੀਫ ਜਸਟਿਸ ਜੌਨ ਰੋਬਰਟਸ ਆ ਇਹਨਾਂ ਦੇ ਨਾਲ ਜਿਹੜੇ ਬਾਕੀ ਸਾਰੇ ਜਿਹੜੇ ਡੈਮੋਕਰੇਟ ਕਹਿ ਸਕਦੇ ਹਾਂ ਜਾਂ ਲਿਬਰਲ ਲੀਨਿੰਗ ਜਿਹੜੇ ਜੱਜਿਸ ਆ ਉਹਨਾਂ ਨੇ ਇਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ। ਅਤੇ ਹੁਣੇ ਕੁਝ ਸਮਾਂ ਪਹਿਲਾਂ ਜਿਹੜੇ ਚੀਫ ਜਸਟਿਸ ਜੌਨ ਰੋਬਰਟਸ ਆ ਉਹਨਾਂ ਨੇ ਇਸ ਦੇ ਉੱਤੇ ਸਾਈਨ ਕਰ ਦਿੱਤੇ ਆ। ਸੋ ਬਿਲਕੁਲ ਜਿੱਦਾਂ ਤੁਸੀਂ ਕਿਹਾ ਆ ਵੀ ਇਹ ਤਾਂ ਅੱਜ ਕੱਲ੍ਹ ਇੱਦਾਂ ਹੀ ਲੱਗਦਾ ਵੀ ਫਿਰ ਪੱਕਾ ਹੀ ਐਂਕਲ ਬਰੇਸਲੈਟ ਹੀ ਜਿਹੜਾ ਆ ਬੰਦੇ ਨੇ ਪਾਇਆ ਹੋਇਆ ਆ। ਸੋ ਇੱਕ ਹਿਸਾਬ ਦੇ ਨਾਲ ਜਿੱਦਾਂ ਬੰਦੇ ਦੀ ਘਰ ਦੇ ਵਿੱਚ ਪ੍ਰਾਈਵੇਸੀ ਕਹਿੰਦੇ ਆ ਹੁੰਦੀ ਆ, ਸੋ ਜਿਹੜਾ ਮੋਬਾਈਲ ਟਾਵਰ ਹੈਗੇ ਆ ਜਿੱਥੋਂ ਐਂਟੀਨਾ ਟਾਵਰਸ ਹੈਗੇ ਆ ਉੱਥੇ ਵੀ ਹੁਣ ਉੱਦਾਂ ਦੀ ਹੀ ਪ੍ਰਾਈਵੇਸੀ ਜਿਹੜੀ ਇੱਕ ਹਿਸਾਬ ਦੇ ਨਾਲ ਰਹੂਗੀ। ਸੋ ਇਹ ਕਾਫੀ ਜਿਹੜਾ ਹੁਣ ਪੁਲਿਸ ਵਾਲਿਆਂ ਦੇ ਲਈ ਵੀ ਹੁਣ ਮੁਸ਼ਕਿਲ ਕੰਮ ਜਿਹੜਾ ਹੋਊਗਾ ਜੇ ਕਿਸੇ ਦੇ ਪ੍ਰਤੀ ਉਹਨਾਂ ਨੇ ਉਹਦੀ ਜਿਹੜੇ ਕਹਿ ਲਓ ਵੀ ਪਤਾ ਕਰਨਾ ਵੀ ਕਿੱਥੇ ਆ, ਕਿੱਥੇ ਗਏ ਸੀ, ਕਿਵੇਂ ਆ, ਕਿੱਦਾਂ ਆ। ਸੋ ਹੁਣ ਜੱਜ ਦੇ ਵਾਰੰਟ ਹੋਣੇ ਜਿਹੜੇ ਆ ਉਹ ਲਾਜ਼ਮੀ ਹੋ ਜਾਣਗੇ। ਸੋ ਇਹ ਜਿਹੜਾ ਕੇਸ ਹੈ ਬੜਾ ਫਨੀ ਕੇਸ ਆ ਜਿਹੜਾ ਸੁਪਰੀਮ ਕੋਰਟ ਦੇ ਕੋਲ ਗਿਆ ਸੀ। ਕਹਿੰਦੇ ਵੀ 2010 ਅਤੇ 2011 ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਰੋਬਰੀਆਂ ਹੋਈਆਂ ਸੀਆਂ ਖਾਸ ਕਰਕੇ ਸੈੱਲ ਫੋਨ ਦੀਆਂ। ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚੋਰੀ ਹੁੰਦੇ ਸੀ ਜਾਂ ਰੌਬ ਕਰਦੇ ਸੀ ਅਤੇ ਉਹ ਤੋਂ ਬਾਅਦ ਉਹਨਾਂ ਨੂੰ ਵੇਚਿਆ ਜਾਂਦਾ ਸੀ। ਉਹ ਤੋਂ ਬਾਅਦ ਪੁਲਿਸ ਵਾਲਿਆਂ ਨੇ ਕੁਛ ਕੁ ਲੋਕਾਂ ਨੂੰ ਟਰੈਕ ਕਰਨਾ ਸ਼ੁਰੂ ਕੀਤਾ। 127 ਦਿਨਾਂ ਦਾ ਉਹਨਾਂ ਨੇ ਕਹਿੰਦੇ ਸੈੱਲ ਫੋਨ ਟਰੈਕਿੰਗ ਰੈਕਰਡਸ ਲਾਏ ਸੀ ਅਤੇ ਇਹ ਇੱਕ ਤਰ੍ਹਾਂ ਨਾਲ ਉਹ ਤੋਂ ਬਾਅਦ ਉਹ ਗੈਂਗ ਦਾ ਜਿਹੜਾ ਉਹਨਾਂ ਦਾ ਮੇਨ ਲੀਡਰ ਸੀ ਉਹ ਫੜ ਲਿਆ ਗਿਆ ਅਤੇ ਉਸ ਨੇ ਕੇਸ ਕਰ ਦਿੱਤਾ ਵੀ ਜਿਹੜੀ ਮੇਰੀ ਇਹ ਕਰ ਰਹੇ ਸੀ ਪਿੱਛਾ ਕਰ ਰਹੇ ਸੀ ਉਹ ਕੌਨਸਟੀਟਿਊਸ਼ਨ ਦੇ ਉਲਟ ਸੀਗਾ ਵੀ ਇਹਨਾਂ ਨੂੰ ਪਹਿਲਾਂ ਜਿਹੜੇ ਆ ਇਹ ਵਾਰੰਟ ਲੈਣੇ ਚਾਹੀਦੇ ਸੀ ਲੋਕੇਸ਼ਨ ਜਿਹੜੀ ਫਿਗਰ ਆਊਟ ਕਰਨ ਦੇ ਲਈ। ਸੋ ਉਹ ਕੇਸ ਦੇ ਵਿੱਚ ਇਹ ਜਿਹੜਾ ਡਿਸੀਜਨ ਆ
ਹੋਇਆ ਹੈਗਾ ਆ। ਸੋ ਕਹਿੰਦੇ ਨਵੀਂ ਟੈਕਨੋਲੋਜੀ ਵੀ ਇੱਕ ਤਰ੍ਹਾਂ ਨਾਲ ਇਹ ਕਲੈਸ਼ੀ ਚੱਲ ਰਿਹਾ ਹੈਗਾ ਓਲਡ ਡਾਕਟਰੀਨ ਦੇ ਹਿਸਾਬ ਦੇ ਨਾਲ। ਬਿਲਕੁਲ, ਉਹ ਤਾਂ ਫਿਰ ਹੈ ਹੀ ਆ, ਕਿਉਂਕਿ ਇਹ ਚੀਜ਼ਾਂ ਜਦੋਂ ਕੰਸਟੀਟਿਊਸ਼ਨ ਸੰਵਿਧਾਨ ਲਿਖਿਆ ਗਿਆ ਸੀ ਉਦੋਂ ਕਿਤੇ ਸੋਚਿਆ ਹੋਣਾ ਵੀ ਮੋਬਾਈਲ ਹੋਣਗੇ, ਮੋਬਾਈਲ ਟਾਵਰ ਹੋਣਗੇ ਅਤੇ ਉੱਥੋਂ ਬੰਦੇ ਦਾ ਪਤਾ ਲੱਗ ਜੂਗਾ ਵੀ ਕਿੱਥੇ ਤੁਰੇ ਫਿਰਦੇ ਸੀਗੇ। ਸੋ ਕਾਫੀ ਜਿਹੜਾ ਇੱਕ ਅਹਿਮ ਫੈਸਲਾ ਅੱਜ ਦੇ ਜਿਹੜੇ ਸਮੇਂ ਦੇ ਅਨੁਸਾਰ ਸੁਪਰੀਮ ਕੋਰਟ ਨੇ ਇਹ ਸੁਣਾਇਆ ਹੈ। ਜੀ ਬਿਲਕੁਲ, ਕਹਿੰਦੇ ਅੱਜ ਕੱਲ੍ਹ ਦੀ ਮਾਡਰਨ ਡਿਜੀਟਲ ਏਜ ਦੇ ਵਿੱਚ ਜਿਹੜਾ ਇਹ ਡਿਸੀਜਨ ਆ ਬੜਾ ਜਿਹੜਾ ਇੱਕ ਤਰ੍ਹਾਂ ਨਾਲ ਡਿਫਰੈਂਟ ਦੇਖਿਆ ਜਾ ਰਿਹਾ ਹੈਗਾ, ਕਿਉਂਕਿ ਲੋਕ ਤਾਂ ਇਹੀ ਸੋਚ ਰਹੇ ਆ ਵੀ ਜਿਹੜਾ ਤੁਹਾਡਾ ਕੋਈ ਵੀ ਜਿਹੜਾ ਕਿਸੇ ਤਰ੍ਹਾਂ ਦਾ ਟੈਕਨੋਲੋਜੀ ਵਾਲਾ ਤੁਹਾਡੇ ਕੋਲ ਇਕਵਿਪਮੈਂਟ ਹੈਗਾ ਉਹਨੂੰ ਜਿਹੜੀਆਂ ਆ ਏਜੰਸੀਜ਼ ਆ, ਗਵਰਨਮੈਂਟ ਏਜੰਸੀਜ਼ ਕਦੇ ਵੀ ਜਿਹੜੀਆਂ ਟਰੈਕ ਕਰ ਸਕਦੀਆਂ। ਠੀਕ ਆ, ਉਹ ਇਲੀਗਲੀ ਹੁਣ ਟਰੈਕ ਕਰ ਲੈਣ, ਪਰ ਉਹ ਤੁਹਾਨੂੰ ਚਾਰਜ ਨਹੀਂ ਕਰ ਸਕਣਗੀਆਂ ਕਿਉਂਕਿ ਉਹ ਕੋਰਟ ਜਿਹੜਾ ਆ ਉਸਨੂੰ ਡਿਸਮਿਸ ਕਰੂਗਾ ਅਨਲੈਸ ਕਿ ਉਹਨਾਂ ਨੇ ਜਿਹੜੇ ਵਾਰੰਟ ਲਏ ਹੋਏ ਆ ਪੁਲਿਸ ਦੇ। ਬਿਲਕੁਲ ਬਿਲਕੁਲ। ਸੋ ਇਹ ਵੀ ਇੱਕ ਵੱਡੀ ਚੀਜ਼ ਆ ਕੋਰਟ ਦੇ ਵਿੱਚ ਵੀ, ਚਾਹੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਉਹ ਕੀਤਾ ਗਿਆ ਡਾਟਾ ਕਲੈਕਟ ਕੀਤਾ ਹੋਇਆ ਉਸ ਦੇ ਨਾਲ ਸਾਬਤ ਕਰਦਾ ਹੋਵੇ ਵੀ ਬੰਦਾ ਦੋਸ਼ੀ ਆ, ਪਰ ਫਿਰ ਉਸ ਨੂੰ ਐਵੀਡੈਂਸ ਦੇ ਵਜੋਂ ਜਿਹੜਾ ਆ ਉਹ ਮਨਜ਼ੂਰ ਨਹੀਂ ਕੀਤਾ ਜਾਂਦਾ, ਤਾਂ ਉਸ ਤੋਂ ਬਗੈਰ ਦੇਖ ਕੇ ਹੀ ਫਿਰ ਉਹ ਫੈਸਲਾ ਉਹਨਾਂ ਨੂੰ ਸੁਣਾਉਣਾ ਪੈਂਦਾ ਹੈ। ਸੋ ਇਹ ਵੀ ਦੇਖੋ ਅੱਜ ਕੱਲ੍ਹ ਦੇ ਹਿਸਾਬ ਦੇ ਨਾਲ ਕਿੱਦਾਂ ਦਾ ਜਿਹੜੀ ਸਿਚੁਏਸ਼ਨ ਆ ਉਹ ਬਣੀ ਪਈ ਆ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰੀਏ ਇਮੀਗ੍ਰੇਸ਼ਨ ਦੇ ਮਸਲੇ ਦੇ ਉੱਤੇ, ਇਮੀਗ੍ਰੇਸ਼ਨ ਬਿੱਲ ਦੀ ਕਹਿੰਦੇ ਜਿਹੜੀ ਲਾਈਵ ਸਪੋਰਟ ਆ ਅੱਜ ਰਾਸ਼ਟਰਪਤੀ ਟਰੰਪ ਨੇ ਉਹ ਕੱਢ ਦਿੱਤੀ, ਉਹ ਬੰਦ ਕਰ ਦਿੱਤੀ। ਤੇ ਇਮੀਗ੍ਰੇਸ਼ਨ ਬਿੱਲ ਕਹਿ ਸਕਦੇ ਹਾਂ ਵੀ ਹੁਣ ਮਿਡ ਟਰਮ ਇਲੈਕਸ਼ਨ ਤੱਕ, ਤਾਂ ਉਸ ਤੋਂ ਬਾਅਦ ਤੱਕ ਉਹ ਹੁਣ ਪੱਕਾ ਹੀ ਜਿਹੜਾ ਠੰਡੇ ਬਸਤੇ ਦੇ ਵਿੱਚ ਪੈ ਜਾਊਗਾ। ਰਾਸ਼ਟਰਪਤੀ ਟਰੰਪ ਨੇ ਅੱਜ ਡੈਮੋਕ੍ਰੇਟਸ ਦੇ ਉੱਤੇ ਇੱਕ ਵਾਰੀ ਫੇਰ ਵਾਰ ਕਰਦੇ ਹੋਏ ਆਖਿਆ ਵੀ ਉਹਨਾਂ ਨੇ ਜਿਹੜਾ ਉੱਥੇ ਕਹਿੰਦੇ ਸੈਡਨੈਸ ਆ ਜਿਹੜਾ ਇੱਦਾਂ ਬਣਿਆ ਪਿਆ, ਪਰਿਵਾਰਾਂ ਦਾ ਤੋੜ ਵਿਛੋੜਾ ਹੋਇਆ ਪਿਆ ਆ, ਉਹ ਜਿਹੜੀਆਂ ਕਹਿੰਦੇ ਸਟੋਰੀਆਂ ਉੱਥੇ ਦੱਸੀਆਂ ਜਾ ਰਹੀਆਂ ਉਹ ਸਾਰੀ ਨਕਲੀ ਸਟੋਰੀਜ਼ ਜਿਹੜੀਆਂ ਹੈਗੀਆਂ ਆ। ਅਤੇ ਨਾਲ ਹੀ ਉਹਨਾਂ ਨੇ ਅੱਜ ਇੱਕ ਟਵੀਟ ਜਿਹੜਾ ਆ ਉਹ ਕਰ ਦਿੱਤਾ, ਕਹਿੰਦੇ ਵੀ ਜਿਹੜੇ ਰਿਪਬਲਿਕਨਜ਼ ਆ ਉਹਨਾਂ ਨੂੰ ਹੁਣ ਜਿਹੜਾ ਆ ਆਪਣਾ ਸਮਾਂ ਨਸ਼ਟ ਨਹੀਂ ਕਰਨਾ ਚਾਹੀਦਾ ਜਿਹੜਾ ਇਸ ਬਿੱਲ ਦੇ ਉੱਤੇ, ਇਮੀਗ੍ਰੇਸ਼ਨ ਬਿੱਲ ਦੇ ਉੱਤੇ ਅੰਟਿਲ ਜਿਹੜੀਆਂ ਆ ਨਵੰਬਰ ਦੀਆਂ ਮਿਡ ਟਰਮ ਇਲੈਕਸ਼ਨ ਆ ਉਸ ਤੋਂ ਬਾਅਦ ਤੱਕ। ਅਤੇ ਕਹਿੰਦੇ ਜਿੰਨੀ ਦੇਰ ਤੱਕ ਆਪਣੇ ਕੋਲ ਹੋਰ ਕਾਂਗਰਸਮੈਨ ਸੈਨੇਟਰਸ ਜਿਹੜੇ ਆ ਉਹ ਜਿੱਤ ਕੇ ਉੱਥੇ ਨਹੀਂ ਪਹੁੰਚ ਜਾਂਦੇ ਉਨੀ ਦੇਰ ਤੱਕ ਜਿਹੜਾ ਇਮੀਗ੍ਰੇਸ਼ਨ ਬਿੱਲ ਦੇ ਉੱਤੇ ਗੱਲਬਾਤ ਆ ਉਹ ਨਹੀਂ ਕਰਨੀ ਚਾਹੀਦੀ। ਆਲਰੇਡੀ ਕੱਲ੍ਹ ਜਿਹੜਾ ਇੱਕ ਇਮੀਗ੍ਰੇਸ਼ਨ ਦਾ ਬਿੱਲ ਆ ਉਹ ਫੇਲ ਹੋ ਚੁੱਕਾ ਆ ਹਾਊਸ ਦੇ ਵਿੱਚ, ਅਤੇ ਦੂਜੇ ਦਾ ਜਿਹੜਾ ਵੋਟ ਆ ਬੜੀ ਉਸੇ ਚੀਜ਼ ਨੂੰ ਦੇਖਦੇ ਹੋਏ ਉਹਨਾਂ ਨੇ ਪੋਸਟਪੋਨ ਜਿਹੜਾ ਉਹ ਕਰ ਦਿੱਤਾ ਸੀਗਾ। ਅਤੇ ਅੱਜ ਕਹਿੰਦੇ ਆ ਵੀ ਜਦੋਂ ਰਾਸ਼ਟਰਪਤੀ ਟਰੰਪ ਨੇ ਹੁਣ ਇਹ ਟਵੀਟ ਕਰ ਦਿੱਤੀ ਆ ਅਤੇ ਇੱਦਾਂ ਲੱਗਦਾ ਆ ਵੀ ਇਹ ਜਿਹੜਾ ਬਿੱਲ ਆ ਇਸ ਦੀ ਵੀ ਜਾਨ ਇੱਕ ਹਿਸਾਬ ਦੇ ਨਾਲ ਇਹਦੇ ਪ੍ਰਾਣ ਜਿਹੜੇ ਆ ਉਹ ਨਿਕਲ ਗਏ ਆ। ਅਤੇ ਹੁਣ ਇਮੀਗ੍ਰੇਸ਼ਨ ਮਸਲੇ ਦੇ ਉੱਤੇ ਜਿਹੜਾ ਰਿਫੋਰਮ ਆ ਜਾਂ ਬਿੱਲ ਆ ਉਹ ਇੱਦਾਂ ਲੱਗਦਾ ਵੀ ਮਿਡ ਟਰਮ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਹੀ ਕਿਸੇ ਪਾਸੇ ਨੂੰ ਉਹ ਗੱਲ ਬਣੂਗੀ। ਜਾਂ ਤਾਂ ਡੈਮੋਕ੍ਰੇਟ ਪਾਰਟੀ ਵਾਲੇ ਜੇ ਕੁਛ ਉਹਨਾਂ ਦੀਆਂ ਸੀਟਾਂ ਤੋੜ ਲੈਂਦੇ ਆ ਫਿਰ ਤਾਂ ਹੋਰ ਜ਼ਿਆਦਾ ਮੁਸ਼ਕਿਲ ਜਿਹੜੀ ਆ ਰਿਪਬਲਿਕਨ ਪਾਰਟੀ ਲਈ ਹੋਊਗੀ, ਅਤੇ ਜੇ ਰਿਪਬਲਿਕਨ ਪਾਰਟੀ ਵਾਲੇ ਹੋਰ ਜ਼ਿਆਦਾ ਵੱਡੀ ਬਹੁਮਤ ਦੇ ਵਿੱਚ ਉੱਥੇ ਆ ਜਾਂਦੇ ਆ ਫਿਰ ਉਹਨਾਂ ਦੇ ਲਈ ਇਹ ਕੰਮ ਕਰਨਾ ਜਿਹੜਾ ਆ ਉਹ ਸੌਖਾ ਹੋ ਸਕੇਗਾ। ਸੋ ਇਹ ਹੁਣ ਇੱਕ ਕਾਫੀ ਹਿਸਾਬ ਦੇ ਨਾਲ ਰਿਪਬਲਿਕਨਜ਼ ਵੀ ਆ ਜਿਹੜੇ ਮੋਡਰੇਟਸ ਵੀ ਹੈਗੇ ਆ ਉਹਨਾਂ ਦੀ ਕਾਫੀ ਹੁਣ ਉਹਨਾਂ ਦੇ ਸਾਹਮਣੇ ਦਚਿੱਤੀ ਜਿਹੜੀ ਆ ਉਹ ਪੈ ਚੁੱਕੀ ਹੈ। ਬਿਲਕੁਲ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡੈਮੋਕ੍ਰੇਟ ਆ ਉਹ ਇੱਕ ਤਰ੍ਹਾਂ ਨਾਲ ਗੇਮ ਖੇਲ ਰਹੇ ਹੈਗੇ ਆ, ਉਹਨਾਂ ਦੀ ਕੋਈ ਇੰਟੈਂਸ਼ਨ ਨਹੀਂ ਹੈਗੀ ਵੀ ਇਹ ਦਹਾਕਿਆਂ ਬੱਧੀ ਜਿਹੜੀ ਪ੍ਰੋਬਲਮ ਆ ਉਹਨੂੰ ਸੋਲਵ ਕੀਤਾ ਜਾਵੇ। ਸੋ ਇੱਕੋ ਇੱਕ ਤਰੀਕਾ ਆ ਕਹਿੰਦੇ ਵੀ ਜਿਹੜੀ ਹੁਣ ਮਿਡ ਟਰਮ ਇਲੈਕਸ਼ਨ ਆਉਣੀ ਆ ਉਹਦੇ ਵਿੱਚ ਜਿਹੜੇ ਰਿਪਬਲਿਕਨ ਹੈਗੇ ਆ ਉਹਨਾਂ ਨੂੰ ਜ਼ਿਆਦਾ ਸਪੋਰਟ ਕਰੋ, ਅਗਰ ਉਹਨਾਂ ਦੀ ਮੈਜੋਰਟੀ ਆਉਂਦੀ ਹੈਗੀ ਆ ਅਤੇ ਮੈਂ ਜਿਹੜਾ ਆ ਫਿਰ ਉਹ ਬਿੱਲ ਦੇ ਉੱਤੇ ਸਾਈਨ ਕਰੂੰਗਾ ਅਤੇ ਉਹਦੇ ਉੱਤੇ ਵਰਕਆਊਟ ਕਰਨਾ ਸ਼ੁਰੂ ਕਰਿਓ। ਸੋ ਇਹਦੇ ਨਾਲ ਜਿਹੜੇ ਪੌਲ ਰਾਇਨ ਹੈਗੇ ਆ ਸਪੀਕਰ ਹਾਊਸ ਦੇ ਉਹ ਕਾਫੀ ਜਿਹੜੇ ਆ ਅਪਸੈਟ ਨਜ਼ਰ ਆ ਰਹੇ ਆ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਕੰਪਰੋਮਾਈਜ਼ ਜਿਹੜਾ ਇਮੀਗ੍ਰੇਸ਼ਨ ਬਿੱਲ ਉਹ ਲੈ ਕੇ ਆਉਣ ਦੇ ਵਿੱਚ। ਪਹਿਲਾਂ ਅੱਜ ਉਹਨਾਂ ਨੇ ਫਰਾਈਡੇ ਲੈ ਕੇ ਆਉਣਾ ਸੀ, ਫਿਰ ਉਹ ਡਿਲੇ ਹੋ ਗਿਆ ਨੈਕਸਟ ਵੀਕ ਤਾਈਂ, ਅਤੇ ਹੁਣ ਲੱਗਦਾ ਆ ਵੀ ਪ੍ਰੈਜ਼ੀਡੈਂਟ ਟਰੰਪ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਲਾਈਵ ਸਪੋਰਟ ਵਾਲੀ ਜਿਹੜੀ ਲਾਈਨ ਆ ਉਹ ਕੱਟ ਦਿੱਤੀ ਆ। ਉਹਨਾਂ ਨੇ ਕਲੀਅਰਲੀ ਕਹਿ ਦਿੱਤਾ ਵੀ ਇਹ ਤੁਹਾਤੋਂ ਹੋਣਾ ਨਹੀਂ, ਟਾਈਮ ਵੀ ਨਾ ਵੇਸਟ ਕਰੋ ਅਤੇ ਹੋਰ ਪਾਸੇ ਜਿਹੜਾ ਕੰਮ ਕਰੋ। ਅਤੇ ਉਹ ਇੱਕ ਤਰ੍ਹਾਂ ਨਾਲ ਆਪਣਾ ਲੀਗੈਸੀ ਜਿਹੜੀ ਛੱਡ ਕੇ ਜਾਣਾ ਚਾਹੁੰਦੇ ਸੀ ਪੌਲ ਰਾਇਨ, ਕਿਉਂਕਿ ਟੈਕਸ ਬਿੱਲ 'ਚ ਵੀ ਉਹਨਾਂ ਨੇ ਕਾਫੀ ਕੰਮ ਕੀਤਾ ਸੀ ਅਤੇ ਇਮੀਗ੍ਰੇਸ਼ਨ ਦਾ ਵੀ, ਕਿਉਂਕਿ ਸਰੋਤਿਆਂ ਨੂੰ ਯਾਦ ਹੀ ਆ ਵੀ ਜਿਹੜੇ ਸੈਕਟਰੀ ਪੌਲ ਰਾਇਨ ਹੈਗੇ ਵਿਸਕੌਨਸਨ ਤੋਂ ਹੈਗੇ ਆ ਅਤੇ ਉਹਨਾਂ ਨੇ ਆਲਰੇਡੀ ਜਿਹੜਾ ਆ ਇਹ ਕਹਿ ਦਿੱਤਾ ਵੀ ਉਹ ਅਗਲੀ ਵਾਰੀ ਇਲੈਕਸ਼ਨ 'ਚ ਨਹੀਂ ਆਉਣਗੇ। ਜੀ, ਅਤੇ ਰਾਸ਼ਟਰਪਤੀ
ਰਾਸ਼ਟਰਪਤੀ ਟਰੰਪ ਨੇ ਵੀ ਕਿਹਾ ਵੀ ਕਹਿੰਦੇ ਵੀ ਜੇ ਇਹਨਾਂ ਬਿੱਲਾਂ ਦੇ ਉੱਤੇ ਆਪਣੇ ਕੋਲ 100% ਰਿਪਬਲਿਕਨ ਵੋਟ ਵੀ ਮਿਲ ਜਾਂਦੀ ਹੈ ਤਾਂ ਸਾਨੂੰ ਤਾਂ ਵੀ ਜਿਹੜੇ 10 ਡੈਮੋਕ੍ਰੇਟਾਂ ਦੀ ਜ਼ਰੂਰਤ ਹੋਊਗੀ ਇਸ ਇਮੀਗ੍ਰੇਸ਼ਨ ਬਿੱਲ ਨੂੰ ਪਾਸ ਕਰਨ ਦੇ ਲਈ। ਤੇ ਕਹਿੰਦੇ ਜਿਹੜੇ ਡੈਮੋਕ੍ਰੇਟ ਆ ਉਹ ਇਸ ਟਾਈਮ ਸਿਰਫ ਅਬਸਟਰਕਸ਼ਨਿਸਟ ਜਿਹੜੇ ਆ ਉਹ ਹੈਗੇ ਨੇ ਤੇ ਪੋਲੀਟੀਕਲ ਰੀਜ਼ਨ ਕਰਕੇ ਉਹ ਵੋਟ ਆ ਇਸ ਦੇ ਉੱਤੇ ਪਾਉਣਗੇ ਹੀ ਨਹੀਂ ਤੇ ਇਹ ਕੇਅਰ ਨਹੀਂ ਕਰਦੇ ਜਿਹੜਾ ਕ੍ਰਾਈਮ ਕਮਿੰਗ ਫਰੋਮ ਦਾ ਬਾਰਡਰ ਤੋਂ ਜਿਹੜਾ ਕ੍ਰਾਈਮ ਆ ਰਿਹਾ ਆ ਤੇ ਆਪਾਂ ਨੂੰ ਹੋਰ ਜ਼ਿਆਦਾ ਰਿਪਬਲਿਕਨਸ ਆ ਉਹ ਇਲੈਕਟ ਕਰਨ ਦੀ ਜ਼ਰੂਰਤ ਆ। ਸਭ ਨੂੰ ਯਾਦ ਹੋਵੇਗਾ ਵੀ ਜਿਹੜੇ ਪਿਛਲੇ ਪ੍ਰਸ਼ਾਸਨ ਦੇ ਦੌਰਾਨ ਵੀ ਇੱਦਾਂ ਹੀ ਜਿਹੜਾ ਦੇਖਿਆ ਗਿਆ ਸੀ, ਜਦੋਂ ਡੈਮੋਕ੍ਰੇਟ ਜਿਹੜੇ ਬਿੱਲ ਲਿਆਉਣ ਦੀ ਕੋਸ਼ਿਸ਼ ਕਰਦੇ ਸੀ ਉਦੋਂ ਰਿਪਬਲਿਕਨ ਜਿਹੜੇ ਆ ਉਹ ਅਬਸਟਰਕਸ਼ਨ ਜਿਹੜੇ ਕਰ ਦਿੰਦੇ ਸੀ ਤੇ ਉਹਨੂੰ ਦੇਖਦੇ ਹੋਏ ਫਿਰ ਜਿਹੜੇ ਰਾਸ਼ਟਰਪਤੀ ਓਬਾਮਾ ਉਹਨਾਂ ਨੇ ਆਪਣਾ ਫਿਰ ਐਗਜ਼ੀਕਿਊਟਿਵ ਆਰਡਰ ਦੇ ਜ਼ਰੀਏ ਹੀ ਜਿਹੜਾ ਡਾਕਾ ਵਾਲਿਆਂ ਨੂੰ ਇੱਕ ਸਹੂਲਤ ਜੀ ਜਿਹੜੀ ਆ ਉਹ ਪ੍ਰਦਾਨ ਕੀਤੀ ਸੀ। ਸੋ ਇਹ ਦੋਨਾਂ ਹੀ ਪਾਰਟੀਆਂ ਦਾ ਜਿਹੜਾ ਇਹੀ ਬੁਰਾ ਹਾਲ ਆ। ਹਰ ਇੱਕ ਪਾਰਟੀ ਜਿਹੜੀ ਸਿਰਫ ਆਪਣੇ ਪੱਧਰ ਦੇ ਉੱਤੇ ਹੀ ਆਪਣਾ ਹੀ ਬਿੱਲ ਜਿਹੜਾ ਲਿਆ ਕੇ ਉਹ ਪਾਸ ਕਰਨਾ ਚਾਹੁੰਦੀ ਆ ਤੇ ਕਿਤੇ ਨਾ ਕਿਤੇ ਇਹ ਉਮੀਦ ਲਾਈ ਬੈਠੇ ਨੇ ਵੀ ਓਪੋਜੀਸ਼ਨ ਜਿਹੜੀ ਕਿਸੇ ਵੀ ਤਰੀਕੇ ਦੀ ਹੋਊਗੀ ਨਹੀਂ। ਵੀ ਡੈਮੋਕ੍ਰੇਟ ਵਾਲੇ ਇਹ ਸੋਚਦੇ ਆ ਵੀ ਰਿਪਬਲਿਕਨ ਜਿਹੜੀ ਸਾਡੀ ਇੰਨੀ ਜ਼ਿਆਦਾ ਸੁਪਰ ਮੈਜੋਰਟੀ ਹੋ ਜਾਵੇ ਵੀ ਸਾਨੂੰ ਜ਼ਰੂਰਤ ਨਾ ਪਵੇ ਤੇ ਰਿਪਬਲਿਕਨ ਵਾਲੇ ਵੀ ਇਹੀ ਸੋਚ ਰਹੇ ਆ। ਪਰ ਹਾਲ ਦੀ ਘੜੀ ਇੱਦਾਂ ਦੀ ਕੋਈ ਜਿਹੜੀ ਚੀਜ਼ ਆ ਉਹ ਨਜ਼ਰ ਨਹੀਂ ਆ ਰਹੀ। ਡੈਮੋਕ੍ਰੇਟ ਵਾਲੇ ਬਲੂ ਵੇਵ ਦੀ ਗੱਲ ਕਰਦੇ ਆ, ਰਾਸ਼ਟਰਪਤੀ ਟਰੰਪ ਤੇ ਜਿਹੜੇ ਰਿਪਬਲਿਕਨ ਵਾਲੇ ਆ ਉਹ ਰੈੱਡ ਵੇਵ ਦੀ ਗੱਲ ਕਰਦੇ ਆ। ਸੋ ਇਹ ਤਾਂ ਹੁਣ ਸਮਾਂ ਦੱਸੂਗਾ ਮਿਡ ਟਰਮ ਇਲੈਕਸ਼ਨ ਦੇ ਵਿੱਚ ਵੀ ਇਹ ਵੇਵ ਜਿਹੜੀ ਆ ਕਿਹੜੇ ਰੰਗ ਦੀ ਉੱਥੋਂ ਬਣ ਕੇ ਨਿਕਲਦੀ ਆ। ਜੀ ਅਗਲੀ ਖਬਰ ਵੱਲ ਆਈਏ। ਜਿਹੜੇ ਇੱਕ ਬੱਚੇ ਦੀ ਜਿਹੜੀ ਫੋਟੋ ਨੇ ਜਿਹੜਾ ਪੂਰਾ ਰੌਲਾ ਪਾਇਆ ਸੀ USA ਦੇ ਵਿੱਚ, ਜਿਹਦੇ ਕਰਕੇ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜਾ ਰੀਟਰੈਕ ਕਰਨਾ ਪਿਆ ਆਪਣਾ ਆਰਡਰ ਬੱਚਿਆਂ ਨੂੰ ਸੈਪਰੇਟ ਕਰਨ ਦਾ, ਤੇ ਉਹ ਕਹਿੰਦੇ ਬੱਚਾ ਜਿਹੜਾ ਆ ਉਹ ਹੁਣ ਆਪਣੀ ਮਦਰ ਦੇ ਨਾਲ ਮਿਲ ਗਿਆ ਹੈਗਾ ਆ। ਕਾਫੀ ਲੰਮੇ ਸਮੇਂ ਤੋਂ ਬਾਅਦ ਇਹ ਜਿਹੜੀ ਗੋਟਾਮਾਲਾਨ ਮਦਰ ਹੈਗੀ ਆ ਉਹਦੇ ਨਾਲ ਉਹ ਜਿਹੜਾ ਬੱਚਾ ਆ ਮਿਲ ਗਿਆ। ਉਸ ਨੇ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਸੂ ਵੀ ਕੀਤਾ ਸੀ US ਦੀ ਜਿਹੜੀ ਗਵਰਨਮੈਂਟ ਹੈਗੀ ਆ। ਲਗਭਗ 5 ਮਹੀਨੇ ਪਹਿਲਾਂ ਕਹਿੰਦੇ ਵੀ ਉਹਨਾਂ ਨੇ ਬਾਰਡਰ ਜਿਹੜਾ ਕ੍ਰੋਸ ਕੀਤਾ ਸੀ, ਉਸ ਤੋਂ ਬਾਅਦ ਜਿਹੜੇ ਆ ਉਹਨਾਂ ਦੇ ਬੱਚੇ ਨੂੰ ਜਿਹੜਾ ਸੈਪਰੇਟ ਕਰ ਦਿੱਤਾ ਗਿਆ ਸੀ ਤੇ ਅੱਜ ਉਹ ਮਦਰ ਤੇ ਬੱਚਾ ਜਿਹੜੇ ਆ ਦੋਨੋਂ ਹੀ ਇਕੱਠੇ ਹੋ ਗਏ ਹੈਗੇ ਆ। ਉਦੋਂ ਤਾਂ ਸਟੋਰੀ ਕੁਛ ਹਰਜੋਤ ਸਿੰਘ ਜੀ ਇਹ ਕਹਿੰਦੇ ਸੀ ਵੀ ਪ੍ਰੋਟੈਸਟ ਵਾਲੇ ਬੱਚੇ ਦੀ ਫੋਟੋ ਆ। ਸੋ ਮਤਲਬ ਇਹ ਚੀਜ਼ ਸੱਚੀ ਨਿਕਲੀ ਵੀ ਉਹ ਵਾਕਿਆ ਹੀ ਮੁੰਡਾ ਜਿਹੜਾ ਡਿਟੈਂਸ਼ਨ ਸੈਂਟਰ ਉਹ ਰਾਜਕਰਮਵੀਰ ਸਿੰਘ ਜੀ ਉਹ ਜਿਹੜੀ ਪ੍ਰੋਟੈਸਟ ਵਾਲੀ ਸੀ ਨਾ ਉਹ ਕੇਜ ਦੇ ਵਿੱਚ ਸੀ। ਇਹ ਕੇਜ ਵਾਲੀ ਨਹੀਂ, ਇੱਕ ਇਹ ਹੋਰ ਬੱਚਾ ਸੀਗਾ। ਮੁੰਡੇ ਦੀ ਜਿਹੜੀ ਆ ਇੱਕ ਚੀਜ਼ ਜਿਹੜੀ ਰਾਈਟ ਨਾ ਉਹ ਕਹਿੰਦੇ ਦੇਖੀ ਜਾ ਰਹੀ ਆ ਵੀ ਈਰਾਨ ਦੇ ਨਾਲ ਜੁੜੀ ਹੋਈ ਇਸ ਦੇ ਨਾਲ ਸੰਬੰਧਿਤ ਖਬਰ ਆ। ਕਹਿੰਦੇ ਅੱਗੇ ਨਹੀਂ ਤਾਂ ਉਹ ਈਰਾਨ ਵਾਲੇ ਅਮਰੀਕਾ ਨੂੰ ਉੱਦਾਂ ਗਾਲਾਂ ਕੱਢਦੇ ਹੁੰਦੇ ਸੀਗੇ ਵੀ ਡੈਥ ਟੂ ਅਮਰੀਕਾ, ਤੇ ਅੱਜ ਕੱਲ੍ਹ ਕਹਿੰਦੇ ਇਹ ਬੱਚਿਆਂ ਦੀਆਂ ਫੋਟੋਆਂ ਪਾ ਰਹੇ ਨੇ ਉਹ ਜਿਹੜੀਆਂ ਲਾ ਕੇ ਜਿਹੜੇ ਦਿਖਾ ਰਹੇ ਆ ਵੀ ਦੇਖੋ ਬੱਚਿਆਂ ਨੂੰ ਇੱਦਾਂ ਉਹ ਵੱਖਰੇ ਕਰ ਰਹੇ ਨੇ। ਟਾਈਮ ਮੈਗਜ਼ੀਨ ਨੇ ਵੀ ਜਿਹੜਾ ਇੱਕ ਨਵਾਂ ਜਿਹੜਾ ਉਹਨਾਂ ਨੇ ਫਰੰਟ ਪੇਜ ਜਿਹੜਾ ਛਾਪਿਆ, ਕਵਰ ਫੋਟੋ ਜਿਹੜੀ ਛਾਪੀ ਆ ਜਿਸ ਦੇ ਉੱਤੇ ਕੈਰੀਕੇਚਰ ਜਿਹੜੇ ਰਾਸ਼ਟਰਪਤੀ ਟਰੰਪ ਦੀ ਫੋਟੋ ਆ ਤੇ ਨਾਲ ਇੱਕ ਬੱਚੇ ਦੀ ਜਿਹੜੀ ਫੋਟੋ ਬਣਾ ਕੇ ਲਾਈ ਆ ਤੇ ਜਿਹੜਾ ਬੱਚਾ ਆ ਉਹ ਡੋਨਲਡ ਟਰੰਪ ਵੱਲ ਦੇਖ ਰਿਹਾ ਆ ਵੀ ਮੇਰਾ ਜਿਹੜਾ ਇੱਕ ਹਿਸਾਬ ਦੇ ਨਾਲ ਕੀ ਬਣੂਗਾ। ਉਹਨਾਂ ਨੇ ਵੀ ਇੱਕ ਬੜੀ ਵੱਡੀ ਪੋਲੀਟੀਕਲ ਸਟੇਟਮੈਂਟ ਉਸ ਫੋਟੋ ਦੇ ਜ਼ਰੀਏ ਪੇਸ਼ ਕਰਨ ਦੀ ਕੋਸ਼ਿਸ਼ ਆ ਉਹ ਕੀਤੀ ਆ। ਸੋ ਇਸੇ ਤਰ੍ਹਾਂ ਇੱਕ ਜਿਹੜੀ 2 ਸਾਲਾਂ ਦੀ ਬੱਚੀ ਜਿਹੜੀ ਹੌਂਡੂਰਾਸ ਗਰਲ ਜਿਹੜੀ ਕਹਿੰਦੇ ਵੀ ਇੱਕ ਜਿਹੜੇ ਪੁਲਿਸ ਵਾਲੇ ਵੱਲ ਬਾਰਡਰ ਪੈਟਰੋਲ ਏਜੰਟ ਵੱਲ ਦੇਖਦੀ ਦੀ ਪਿਕਚਰ ਸੀਗੀ ਤੇ ਰੋਂਦੀ ਦਿਖਾਈ ਗਈ ਸੀ। ਉਹਦੇ ਲਈ ਜਿਹੜਾ ਫੇਸਬੁੱਕ ਦੇ ਉੱਤੇ ਇੱਕ ਕਪਲ ਵੱਲੋਂ ਜਿਹੜਾ ਫੰਡ ਰੇਜ਼ਿੰਗ ਰੱਖਿਆ ਗਿਆ ਸੀ, ਜੇ ਉਹਨਾਂ ਨੇ ਇੱਕ ਲਿਮਿਟ ਰੱਖੀ ਸੀ $1500 ਹੀ ਵੀ ਚਾਹੀਦਾ ਹੈਗਾ ਉਹਦੀ ਬੇਲ ਕਰਾਉਣ ਦੇ ਲਈ ਜਾਂ ਉਹਦਾ ਕੇਸ ਫਾਈਟ ਕਰਨ ਦੇ ਲਈ, ਤੇ ਉਹ ਇੰਨੇ ਜ਼ਿਆਦਾ ਲੋਕਾਂ ਨੇ ਪੈਸੇ ਇਕੱਠੇ ਕੀਤੇ। ਹੁਣ ਕਹਿੰਦੇ ਵੀ 12 ਮਿਲੀਅਨ ਤੋਂ ਵੀ ਵੱਧ ਜਿਹੜਾ ਆ ਪੈਸਾ ਉਹ ਇਕੱਠਾ ਹੋ ਚੁੱਕਾ ਹੈਗਾ ਉਸ ਦੇ ਰਾਹੀਂ, ਤੇ ਉਹ ਇੱਕ ਤਰ੍ਹਾਂ ਨਾਲ ਹਿਸਟਰੀ ਬਣੀ ਹੈਗੀ ਆ। ਜੀ ਤੇ ਨਾਲ ਹੀ ਹਰਜੋਤ ਸਿੰਘ ਜੀ ਕੱਲ ਅਚਨਚੇਤ ਜਿਹੜੇ ਫਸਟ ਲੇਡੀ ਮੇਲਾਨੀਆ ਟਰੰਪ ਆ ਉਹ ਇੱਕ ਜਿਹੜੀ ਇੱਦਾਂ ਦੀ ਮਾਈਗਰੈਂਟ ਫੈਸਿਲਿਟੀ ਦੇ ਵੱਲ ਨੂੰ ਗਏ ਸੀ ਤੇ ਉਹਨਾਂ ਦੇ ਜਾਣ ਦੀ ਖਬਰ ਤਾਂ ਚਲੋ ਆਈ ਵਿਵਾਦ ਜਿਹੜਾ ਇਸ ਚੀਜ਼ ਦਾ ਬਣ ਗਿਆ। ਉਹਨਾਂ ਨੇ ਜਿਹੜੀ ਜੈਕਟ ਪਾਈ ਸੀ ਆਈ ਡੂ ਨਾਟ ਕੇਅਰ ਵਾਲੀ, ਆਈ ਡੋਂਟ ਕੇਅਰ ਐਂਡ ਡੂ ਯੂ, ਸੋ ਇੱਦਾਂ ਦੀ ਜਿਹੜੀ ਆ ਉੱਥੇ ਜੈਕਟ ਜਿਸ ਦੇ ਉੱਤੇ ਇੱਦਾਂ ਦੇ ਸ਼ਬਦ ਲਿਖੇ ਸੀ ਉਹ ਪਾ ਕੇ ਜਿਹੜੇ ਚਲੇ ਗਏ, ਜਿਸ ਤੋਂ ਬਾਅਦ ਦੇ ਵਿੱਚ ਕਾਫੀ ਵਿਵਾਦ ਜਿਹੜਾ ਬਣਿਆ ਵੀ ਉਹ ਕਹਿੰਦੇ ਵੀ ਜੇ ਤੁਸੀਂ ਉੱਥੇ ਸਿੰਪਥੀ ਦੇ ਲਈ ਜਾ ਰਹੇ ਸੀਗੇ ਤਾਂ ਤੁਹਾਨੂੰ ਅਜਿਹੀ ਚੀਜ਼ ਜਿਹੜੀ ਆ ਉਹ ਨਹੀਂ ਸੀ ਪਾਉਣੀ ਚਾਹੀਦੀ, ਖਾਸ ਕਰਕੇ ਜਦੋਂ ਬੱਚਿਆਂ ਨੂੰ ਲੈ ਕੇ ਤੁਸੀਂ ਉਹ ਸ਼ੋਅ ਕਰ ਰਹੇ ਹੋ। ਵੈਸੇ ਕਹਿੰਦੇ ਆ ਵੀ ਮੇਲਾਨੀਆ ਟਰੰਪ ਤੇ ਪਰਿਵਾਰ ਦੇ ਹੋਰ ਮੈਂਬਰਾਂ ਦਾ ਕਾਫੀ ਜਿਹੜਾ ਪ੍ਰੈਸ਼ਰ ਸੀਗਾ ਰਾਸ਼ਟਰਪਤੀ ਟਰੰਪ ਦੇ ਉੱਤੇ
ਜਿਸ ਦੇ ਵਿੱਚ ਜਿਹੜਾ ਫੈਮਿਲੀ ਸੈਪਰੇਸ਼ਨ ਦੇ ਉੱਤੇ ਉਹਨਾਂ ਨੂੰ ਰੋਕਣ ਦੇ ਲਈ ਜਿਹੜਾ ਐਗਜ਼ੀਕਿਊਟਿਵ ਆਰਡਰ ਆ ਰਾਸ਼ਟਰਪਤੀ ਟਰੰਪ ਨੇ ਸਾਈਨ ਕੀਤਾ ਸੀਗਾ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਟੈਰਿਫ ਦੀ ਗੱਲ ਆ ਉਹ ਹੁਣ ਉਹ ਵੀ ਕਾਫੀ ਗਰਮਾਈ ਹੋਈ ਆ। ਇਮੀਗ੍ਰੇਸ਼ਨ ਦਾ ਮੁੱਦਾ ਤਾਂ ਮੈਨੂੰ ਲੱਗਦਾ ਹੁਣ ਠੰਡਾ ਪੈ ਜਾਣਾ ਨਵੰਬਰ ਤੱਕ। ਤੇ ਇੰਡੀਆ ਦੀਆਂ ਕੁਝ ਚੀਜ਼ਾਂ ਦੇ ਉੱਤੇ ਵੀ ਜਿਹੜਾ ਟੈਰਿਫ US ਵੱਲੋਂ ਲਾਇਆ ਗਿਆ ਸੀ, ਤੇ ਹੁਣ ਕੱਲ ਇੰਡੀਆ ਨੇ ਵੀ ਅਨਾਊਂਸ ਕੀਤਾ ਵੀ ਅਸੀਂ ਜਿਹੜਾ ਆ ਜਿਹੜੀਆਂ ਕਾਫੀ ਚੀਜ਼ਾਂ ਦੇ ਉੱਤੇ ਜਿਹੜੀਆਂ USA ਨੂੰ ਆਉਂਦੀਆਂ ਉਹਨਾਂ ਦੇ ਉੱਤੇ ਟੈਰਿਫ ਲਾਉਣ ਜਾ ਰਹੇ ਹੈਗੇ ਆ। ਇਸੇ ਤਰ੍ਹਾਂ ਜਿਹੜਾ ਹੈਗਾ ਯੂਰਪੀਅਨ ਕਾਰਾਂ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਥ੍ਰੈਟਨ ਕੀਤਾ ਹੈਗਾ ਵੀ 20% ਟੈਰਿਫ ਆਪਾਂ ਲਾ ਦਾਂਗੇ। ਹੋ ਸਕਦਾ ਯੂਰਪ ਦੀਆਂ ਸਾਰੀਆਂ ਕਾਰਾਂ ਦੇ ਉੱਤੇ ਜਿਹੜਾ ਇਹ ਟੈਰਿਫ ਲਾਇਆ ਜਾਵੇ। ਸੋ ਲੱਗਦਾ ਹੈ ਵੀ ਪੂਰੀ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਨਾਲ ਹੁਣ ਜਿਹੜਾ ਟੈਰਿਫ ਵਾਲਾ ਇਸ਼ੂ ਆ ਤੇ ਨੈਫਟਾ ਵਾਲਾ ਇਸ਼ੂ ਆ ਉਹ ਕਾਫੀ ਜ਼ਿਆਦਾ ਹੁਣ ਗਰਮਾਊਗਾ। ਜੀ ਅੱਜ ਹੀ ਜਿਹੜੇ ਰਾਸ਼ਟਰਪਤੀ ਟਰੰਪ ਨੇ ਇਹਨਾਂ ਦੇ ਉੱਤੇ ਜਿਹੜੇ ਟਵੀਟ ਵੀ ਕੁਛ ਕੀਤੇ। ਉਹਨਾਂ ਨੇ ਮੈਕਸੀਕੋ ਦੇ ਐਕਸਪੋਰਟਸ ਨੂੰ ਲੈ ਕੇ ਜਿਹੜਾ ਟਵੀਟ ਕੀਤਾ, ਕਹਿੰਦੇ 80% ਮੈਕਸੀਕੋ ਦਾ ਜਿਹੜਾ ਐਕਸਪੋਰਟ ਆ ਉਹ US ਨੂੰ ਆਉਂਦਾ ਆ। ਕਹਿੰਦੇ ਉਹ ਟੋਟਲੀ ਅਮਰੀਕਾ ਦੇ ਉੱਤੇ ਨਿਰਭਰ ਹੈਗਾ ਇੱਕ ਹਿਸਾਬ ਦੇ ਨਾਲ ਉਹ ਮੁਲਕ। ਤੇ ਅਸੀਂ ਜਿਹੜੇ ਉਹ ਸਟਰੋਂਗ ਇਮੀਗ੍ਰੇਸ਼ਨ ਲਾਜ਼ ਚਾਹੁੰਦੇ ਆ, ਤੇ ਪਰ ਫਿਰ ਡੈਮੋਕ੍ਰੇਟਾਂ ਨੂੰ ਵਿੱਚ ਘੜੀਸ ਲਿਆ ਉਹਨਾਂ ਨੇ। ਕਹਿੰਦੇ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਰਿਫਿਊਜ਼ ਕਰ ਰਹੇ ਆ ਵੀ ਸਾਨੂੰ ਮਦਦ ਕਰਨ ਦੇ ਲਈ, ਤੇ ਪਰ ਮੈਂ ਕਹਿੰਦਾ ਮੈਕਸੀਕੋ ਦੇ ਨਾਲ ਜਿਹੜਾ ਇਸ ਦੇ ਉੱਤੇ ਗੱਲ ਕਰਾਂਗੇ। ਸੋ ਇਹ ਜਿਹੜਾ ਹੁਣ ਨਾਫਟਾ ਦਾ ਵੀ ਜਿਹੜਾ ਮਸਲਾ ਹੈ ਉਹ ਵੀ ਟਰੇਡ ਵਾਲਾ ਹੀ ਜਿਹੜਾ ਮਸਲਾ ਹੈਗਾ ਆ। ਸੋ ਦੇਖਦੇ ਹਾਂ ਵੀ ਉਸ ਦੇ ਵਿੱਚ ਜਿਹੜਾ ਕੀ ਬਣੂਗਾ। ਤੇ ਜਿੱਦਾਂ ਤੁਸੀਂ ਆਲਰੇਡੀ ਦੱਸ ਹੀ ਦਿੱਤਾ ਆ ਵੀ ਜਿਹੜੀਆਂ ਯੂਰਪੀਅਨ ਗੱਡੀਆਂ ਦੇ ਉੱਤੇ ਵੀ ਜਿਹੜਾ ਭਾਰੀ ਟੈਰਿਫ ਜਿਹੜਾ ਲਾਉਣ ਦੀ ਆ ਉਹ ਗੱਲ ਕੀਤੀ ਜਾ ਰਹੀ ਹੈ। ਇਹਦਾ ਮਤਲਬ ਇੱਥੇ ਗੱਡੀਆਂ ਜਿਹੜੀਆਂ ਉਹ ਮਹਿੰਗੀਆਂ ਹੋਰ ਹੋ ਸਕਦੀਆਂ ਨੇ। ਜੀ ਬਿਲਕੁਲ। ਸੋ ਪੂਰੀ ਤਰ੍ਹਾਂ ਜਿਹੜਾ ਲਗਭਗ ਹੁਣ ਸਾਰੇ ਮੁਲਕਾਂ ਦੇ ਉੱਤੇ ਜਿਹੜਾ ਸਮਾਨ ਆ ਰਿਹਾ ਹੈਗਾ USA ਨੂੰ, ਉਹਦੇ ਤੇ ਟੈਰਿਫ ਲਾਉਣ ਦੀ ਜਿਹੜੀ ਕਈਆਂ ਦੇ ਤਾਂ ਸ਼ੁਰੂ ਵੀ ਹੋ ਗਿਆ ਹੈਗਾ। 6 ਜੁਲਾਈ ਤੋਂ ਸ਼ੁਰੂ ਹੋਣਾ ਜੀ। ਖਾਸ ਕਰਕੇ ਸਟੀਲ ਤੇ ਐਲੂਮੀਨੀਅਮ ਜਿਹੜੇ ਆ ਇਹਨਾਂ ਦੇ ਉੱਤੇ ਤਾਂ ਲਗਭਗ ਸਾਰੇ ਮੁਲਕਾਂ ਤੋਂ ਜਿਹੜੇ ਆ ਰਹੇ ਹੈਗੇ ਉਹਨਾਂ ਦੇ ਉੱਤੇ ਜਿਹੜਾ ਟੈਰਿਫ ਦੀ ਗੱਲ ਹੋ ਗਈ ਹੈਗੀ ਆ। ਜੀ ਬਿਲਕੁਲ। ਉਧਰ ਨਾਲ ਚਾਈਨਾ ਨੇ ਇੱਕ ਇਹ ਵੀ ਹਰਜੋਤ ਸਿੰਘ ਜੀ ਬਿਆਨ ਦਿੱਤਾ ਹੈ ਵੀ ਅਮਰੀਕਾ ਸੋਚਦਾ ਹੈ ਵੀ ਜਿਹੜਾ ਟਰੇਡ ਵਾਰ ਦੀਆਂ ਜਿਹੜੀਆਂ ਗੱਲਾਂ ਕਰੀ ਜਾਂਦੇ ਨੇ ਟੈਰਿਫ ਦੀਆਂ, ਵੀ ਇਹ ਗਾਂਹ ਤੱਕ ਗੱਲ ਜਿਹੜੀ ਆ ਉਹ ਵਧਣੀ ਨਹੀਂ ਆ। ਪਰ ਕਹਿੰਦੇ ਵੀ ਉਹ ਭੁਲੇਖੇ ਦੇ ਵਿੱਚ ਨੇ। ਇਸ ਦੇ ਨਾਲ ਬਹੁਤ ਵੱਡਾ ਜਿਹੜਾ ਅਸਰ ਆ ਹਰ ਇੱਕ ਦੇ ਉੱਤੇ ਪੈਣਾ। ਉਹ ਸੋਚ ਰਹੇ ਨੇ, ਉਹਨਾਂ ਦਾ ਕਹਿਣਾ ਸੀਗਾ ਵੀ ਅਮਰੀਕਾ ਵਾਲੇ ਇਹ ਸੋਚ ਰਹੇ ਨੇ ਵੀ ਫਰਕ ਜਿਹੜਾ ਉਹਨਾਂ ਨੂੰ ਨਹੀਂ ਪੈਣਾ ਇਸ ਜਿਹੜੇ ਟੈਰਿਫਸ ਲਾਉਣ ਦੇ ਉੱਤੇ, ਪਰ ਜੇ ਬਾਕੀ ਮੁਲਕ ਵੀ ਅਮਰੀਕਾ ਦੇ ਉਤਪਾਦ ਦੇ ਉੱਤੇ ਜੇ ਟੈਰਿਫਸ ਲਾਉਣਗੇ ਤਾਂ ਉਹਨਾਂ ਦੇ ਉੱਤੇ ਜਿਹੜਾ ਆ ਬਹੁਤ ਭੈੜਾ ਜਿਹੜਾ ਅਸਰ ਆ ਉਹ ਪੈ ਸਕਦਾ ਆ। ਸੋ ਆਈ ਥਿੰਕ ਜਿਹੜਾ ਹੁਣ ਰਾਈਟ ਨਾ ਉਹ ਜਿਹੜੀ ਸਿਚੁਏਸ਼ਨ ਆ ਉਹ ਕਦਮ ਫੂਕ ਕੇ ਰੱਖਣ ਵਾਲੀ ਜਿਹੜੀ ਆ ਉਹ ਕਿਤੇ ਨਾ ਕਿਤੇ ਬਣੀ ਪਈ ਆ। ਪਰ ਰਾਸ਼ਟਰਪਤੀ ਟਰੰਪ ਨੇ ਪ੍ਰੈਸ਼ਰ ਜਿਹੜਾ ਆ ਉਹ ਕਾਫੀ ਜ਼ਿਆਦਾ ਜਿਹੜਾ ਆ ਉਹ ਬਣਾ ਕੇ ਰੱਖਿਆ ਹੋਇਆ ਆ। ਜੀ ਬਿਲਕੁਲ। ਇਸੇ ਤਰ੍ਹਾਂ ਜੇ ਬਿਜ਼ਨਸ ਨਾਲ ਰਿਲੇਟਡ ਰਾਜਕਨਵੀਰ ਸਿੰਘ ਜੀ ਗੱਲ ਕਰੀਏ, ਜਿਹੜੀ ਟੈਸਲਾ ਕੰਪਨੀ ਆ, ਟੈਸਲਾ ਨੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਇੰਪਲਾਈ ਸੀ ਉਹਨਾਂ ਨੂੰ ਲੇ ਆਫ ਕਰ ਦਿੱਤਾ ਸੀ 9000 ਦੇ ਕਰੀਬ। ਤੇ ਹੁਣ ਜਿਹੜੀ ਆ ਟੈਸਲਾ ਵੱਲੋਂ ਖਬਰ ਆ ਰਹੀ ਆ ਵੀ ਟੈਸਲਾ ਵਾਲੇ ਜਿਹੜੇ ਆ ਉਹ 14 ਦੇ ਕਰੀਬ ਜਿਹੜੇ ਸੋਲਰ ਇੰਸਟਾਲੇਸ਼ਨ ਫੈਸਿਲਿਟੀਜ਼ ਆ ਉਹ ਕਲੋਜ਼ ਕਰਨ ਜਾ ਰਹੀਆਂ ਹੈਗੇ ਆ 9 ਸਟੇਟਾਂ ਦੇ ਵਿੱਚ। ਸੋ 9 ਸਟੇਟਾਂ ਦੇ ਵਿੱਚ ਟੈਸਲਾ ਵਾਲਿਆਂ ਨੇ 14 ਸੋਲਰ ਫੈਸਿਲਿਟੀਜ਼ ਜਿਹੜੀਆਂ ਕਲੋਜ਼ ਕਰਨੀਆਂ। ਇਹਦੇ ਨਾਲ ਜਿਹੜਾ ਜੋਬਾਂ ਦੇ ਉੱਤੇ ਜਿਹੜਾ ਆ ਬਹੁਤ ਵੱਡਾ ਅਸਰ ਪਊਗਾ। ਹੁਣ ਇਸ ਦੇ ਪਿੱਛੇ ਕੀ ਕਾਰਨ ਹੈਗੇ ਆ, ਕਿਉਂ ਅਚਾਨਕ ਇਹ ਸਾਰਾ ਕੁਝ ਹੋ ਰਿਹਾ ਆ, ਇਹਦੇ ਬਾਰੇ ਅਜੇ ਬਹੁਤਾ ਪਤਾ ਆ ਉਹ ਨਹੀਂ ਲੱਗ ਰਿਹਾ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ ਵੀ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਆ ਉਹਨਾਂ ਨੇ ਅੱਜ ਇੱਕ ਨਵਾਂ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਉਹ ਸਾਈਨ ਕਰ ਦਿੱਤਾ, ਜਿਸ ਦੇ ਵਿੱਚ ਜਿਹੜੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਨੂੰ ਉਹ ਬੈਕ ਕਰਦਾ ਆ, ਯਾਨੀ ਕਿ ਉਸ ਨੂੰ ਨਲੀਫਾਈ ਕਰ ਦਿੰਦਾ ਹੈ, ਉਸ ਨੂੰ ਕੈਂਸਲ ਕਰ ਰਿਹਾ। ਰਾਸ਼ਟਰਪਤੀ ਬਰਾਕ ਓਬਾਮਾ ਨੇ ਪਿਛਲੇ ਆਪਣੇ ਜਿਹੜੇ ਕਾਰਜਕਾਲ ਦੇ ਦੌਰਾਨ ਇੱਕ ਐਗਜ਼ੀਕਿਊਟਿਵ ਆਰਡਰ ਸਾਈਨ ਕੀਤਾ ਸੀਗਾ ਵੀ ਇੱਕ ਨਵੀਂ ਓਸ਼ਨ ਪਾਲਿਸੀ ਬਣਾਈ ਸੀ, ਜਿਸ ਦੇ ਵਿੱਚ ਵੀ ਜਿਹੜੇ ਓਸ਼ਨਸ ਆ, ਓਪਨ ਓਸ਼ਨਸ ਆ, ਉਸ ਦੇ ਵਿੱਚ ਡਰਿਲਿੰਗ ਜਿਹੜੀ ਆ ਉਹ ਬੈਨ ਕਰ ਦਿੱਤੀ ਗਈ ਸੀ। ਪਰ ਅੱਜ ਰਾਸ਼ਟਰਪਤੀ ਟਰੰਪ, ਕਿਉਂਕਿ ਆਪਾਂ ਨੂੰ ਪਤਾ ਹੀ ਆ ਵੀ ਜੇ ਰਿਪਬਲਿਕਨ ਪਾਰਟੀ ਵਾਲੇ ਵੀ ਆ ਜਾਂ ਇਹ ਜ਼ਿਆਦਾ ਇਹ ਵਾਲੀ ਜਿਹੜੀਆਂ ਕੰਪਨੀਆਂ ਹੁੰਦੀਆਂ ਆ ਜਾਂ ਉਹਨਾਂ ਦੇ ਐਗਜ਼ੀਕਿਊਟਿਵਸ ਆ ਉਹਨਾਂ ਦੇ ਨਾਲ ਥੋੜ੍ਹੇ ਨਜ਼ਦੀਕੀ ਸੰਬੰਧ ਵੀ ਆ ਉਹਨਾਂ ਦੇ, ਅਤੇ ਉਹ ਲਾਈਕ ਕਰਦੇ ਨੇ ਵੀ ਜਿਹੜਾ ਕੋਲ ਵੀ ਚੱਲੇ ਅਤੇ ਤੇਲ ਵੀ ਆਵੇ ਅਤੇ ਸਾਰਾ ਕੁਝ ਹੋਵੇ, ਤਾਂ ਉਹਨਾਂ ਨੇ ਉਸ ਨੂੰ ਰਿਵੋਕ ਕਰ ਦਿੱਤਾ ਆ। ਅਤੇ ਹੁਣ ਜਿਹੜਾ ਓਪਨ ਓਸ਼ਨਸ
ਓਸ਼ਨਸ ਜਿਹੜੇ ਆ ਉਹ ਡਰਿਲਿੰਗ ਦੇ ਲਈ ਹੁਣ ਓਪਨ ਹੋ ਜਾਣਗੇ। ਅੱਗੇ ਜਿਹੜਾ ਆ ਉਹ ਜਿਹੜਾ ਬਿਲਕੁਲ ਤੱਟ ਦੇ ਨਜ਼ਦੀਕ ਉਸ ਤੋਂ ਕਈ ਸੌ ਮੀਲ ਤੱਕ ਜਿਹੜਾ ਆ ਡਰਿਲਿੰਗ ਨੂੰ ਬੈਨ ਕੀਤਾ ਗਿਆ ਸੀ, ਅਤੇ ਅੱਜ ਉਸ ਬੈਨ ਨੂੰ ਉਹ ਹੁਣ ਹਟਾ ਲਿਆ ਗਿਆ ਆ। ਆਲਰੇਡੀ ਇਹ ਗੱਲਾਂ ਜਿਹੜੀਆਂ ਸਭ ਦੇ ਸਾਹਮਣੇ ਹੀ ਆ, ਬਹੁਤ ਸਾਰੀਆਂ ਚੀਜ਼ਾਂ ਉਸ ਦੇ ਨਾਲ ਜਿਹੜੀਆਂ ਸਾਇੰਸਦਾਨ ਵੀ ਜਿਹੜੇ ਉਹ ਦੱਸਦੇ ਨੇ ਵੀ ਡਰਿਲਿੰਗ ਦੇ ਨਾਲ ਜਦੋਂ ਆਇਲ ਸਪਿਲ ਹੁੰਦੇ ਆ ਅਤੇ ਜਿਹੜਾ ਜਨ ਜੀਵਨ ਆ ਪਾਣੀ ਦਾ ਜਿਹੜਾ ਉਸ ਜਿੱਥੇ ਫੈਲਦਾ ਆ ਆਇਲ ਸਪਿਲ ਹੁੰਦੇ ਆ, ਉਸ ਦੇ ਨਾਲ ਬਹੁਤ ਜ਼ਿਆਦਾ ਭੈੜਾ ਅਸਰ ਜਿਹੜਾ ਆ ਉਹ ਪੈਂਦਾ ਆ। ਸਭ ਨੂੰ ਯਾਦ ਹੋਵੇਗਾ ਵੀ ਜਿਹੜਾ ਗਲਫ ਆਫ ਮੈਕਸੀਕੋ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਦੋਂ ਉਹ ਜਦੋਂ ਆਇਲ ਸਪਿਲ ਹੋਇਆ ਸੀ ਅਤੇ ਕਿੰਨੇ ਹੀ ਸਾਲ ਜਿਹੜੇ ਲੱਗ ਗਏ ਸੀਗੇ, ਅਤੇ ਅਜੇ ਤੱਕ ਵੀ ਉਸ ਜੀਵਨ ਜਿਹੜੇ ਉੱਥੋਂ ਦਾ ਜਲ ਜੀਵਨ ਹੈਗਾ ਆ ਉਸ ਦੇ ਉੱਤੇ ਅਸਰ ਪਿਆ ਹੋਇਆ ਆ। ਅਤੇ ਬਾਕੀ ਆਪਾਂ ਦੇਖਿਆ ਵੀ ਪੋਲਿਊਸ਼ਨ ਆਲਰੇਡੀ ਇੰਨਾ ਜ਼ਿਆਦਾ ਸਮੁੰਦਰਾਂ ਦੇ ਵਿੱਚ ਵੱਧ ਚੁੱਕਾ ਆ। ਕਈ ਮੀਲ ਦੇ ਟਾਪੂ ਜਿਹੜੇ ਆ ਕਹਿੰਦੇ ਉਹ ਬਣੇ ਹੋਏ ਨੇ ਸਿਰਫ ਟਰੈਸ਼ ਦੇ ਹੀ। ਸੋ ਇਹ ਆਈ ਥਿੰਕ ਇਹਨਾਂ ਨੂੰ ਇਨਵਾਇਰਮੈਂਟ ਦੇ ਪ੍ਰਤੀ ਥੋੜ੍ਹਾ ਸੁਹਿਰਦ ਹੋਣ ਦੀ ਜਿਹੜੀ ਆ ਉਹ ਜ਼ਿਆਦਾ ਜ਼ਰੂਰਤ ਹੈਗੀ ਆ। ਠੀਕ ਆ, ਤੁਸੀਂ ਲਾਈਕ ਕਰਦੇ ਹੋ ਸਾਰੀਆਂ ਚੀਜ਼ਾਂ ਨੂੰ, ਪਰ ਉਹ ਚੀਜ਼ਾਂ ਤਾਂ ਹੀ ਚੱਲਦੀਆਂ ਰਹਿਣਗੀਆਂ, ਆਉਣ ਵਾਲੀਆਂ ਨਸਲਾਂ ਤਾਂ ਹੀ ਜਿਹੜੀਆਂ ਉਸ ਦਾ ਆਨੰਦ ਲੈ ਸਕਣਗੀਆਂ ਜੇ ਸਾਰਾ ਕੁਛ ਵਾਤਾਵਰਣ ਜਿਹੜਾ ਆ ਉਹ ਬਚਿਆ ਰਹੂਗਾ। ਜੀ, ਇਸੇ ਤਰ੍ਹਾਂ ਜਿਹੜੀ ਅਗਲੀ ਖਬਰ ਆ ਰਹੀ ਹੈਗੀ ਆ, ਸਾਊਦੀ ਅਰੇਬੀਆ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ ਵੀ ਜਿਹੜੀਆਂ ਉੱਥੇ ਲੇਡੀਜ਼ ਹੈਗੀਆਂ ਉਹਨਾਂ ਨੂੰ ਪਹਿਲਾਂ ਕਾਰ ਡਰਾਈਵ ਕਰਨ ਦੀ ਇਜਾਜ਼ਤ ਨਹੀਂ ਸੀ, ਹੁਣ ਉਹਨਾਂ ਨੇ ਅਲਾਓ ਕਰ ਦਿੱਤਾ ਹੈ ਵੀ ਜਿਹੜੀਆਂ ਲੇਡੀਜ਼ ਹੈਗੀਆਂ ਉਹ ਕਾਰ ਚਲਾ ਸਕਦੀਆਂ ਹੈਗੀਆਂ, ਪਰ ਸਟਿਲ ਕਹਿੰਦੇ ਭਈ ਉਹ ਇਕੱਲੀਆਂ ਨਹੀਂ ਚਲਾ ਸਕਦੀਆਂ, ਉਹਨਾਂ ਦੇ ਨਾਲ ਉਹਨਾਂ ਦਾ ਕੋਈ ਨਾ ਕੋਈ ਭਰਾ ਜਾਂ ਹਸਬੈਂਡ, ਕੋਈ ਨਾ ਕੋਈ ਇੱਕ ਮੇਲ ਬੰਦਾ ਜ਼ਰੂਰ ਚਾਹੀਦਾ ਹੈਗਾ। ਸੋ ਹੌਲੀ ਹੌਲੀ ਜਿਹੜਾ ਆ ਉੱਥੇ ਜਿਹੜੀ ਲੇਡੀਜ਼ ਦੇ ਹੱਕ ਦੀ ਗੱਲ ਹੋ ਰਹੀ ਆ, ਪਰ ਬੜੀ ਹੈਰਾਨੀ ਦੀ ਗੱਲ ਆ ਵੀ ਅੱਜ ਦੀ ਡੇਟ ਦੇ ਵਿੱਚ ਵੀ ਦੇਖੋ ਵੀ ਦੁਨੀਆ 'ਚ ਇੱਦਾਂ ਦੇ ਮੁਲਕ ਹੈਗੇ ਆ ਜਿਹੜੇ ਕਹਿੰਦੇ ਆ ਵੀ ਨਹੀਂ, ਲੇਡੀ ਜਿਹੜੀ ਆ ਇਕੱਲੀ ਕਾਰ ਨਹੀਂ ਚਲਾ ਸਕਦੀ ਹੈਗੀ, ਲਾਇਸੈਂਸ ਨਹੀਂ ਲੈ ਸਕਦੀ ਹੈਗੀ। ਜੀ ਬਿਲਕੁਲ, ਇਹ ਸਾਰਾ ਕੁਛ ਜਿਹੜਾ ਡੈਫੀਨੇਟਲੀ ਚੱਲੀ ਜਾ ਰਿਹਾ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਟਰਕੀ ਦੇ ਵਿੱਚ ਵੀ ਜਿਹੜੀਆਂ ਇਲੈਕਸ਼ਨਸ ਆ ਉਹ ਹੋਣ ਜਾ ਰਹੀਆਂ ਆ, ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਉੱਥੇ ਹੋਣੀਆਂ ਆ। ਮੌਜੂਦਾ ਰਾਸ਼ਟਰਪਤੀ ਉੱਥੋਂ ਦੇ ਅਰਡੋਗਨ ਅਤੇ ਇੱਕ ਜਿਹੜਾ ਕਹਿੰਦੇ ਮੇਨ ਬੰਦਾ ਜਿਹੜਾ ਉਹਨਾਂ ਦਾ ਵਿਰੋਧੀ ਆ ਉਹ ਜੇਲ੍ਹ 'ਚ ਡੱਕਿਆ ਹੋਇਆ ਆ, ਅਤੇ ਵੈਸੇ ਉਹਦੀ ਜਿਹੜੀਆਂ ਆ ਉਹ ਕਾਫੀ ਕਹਿੰਦੇ ਸਪੋਰਟ ਆ ਉਸ ਨੂੰ ਮਿਲ ਰਹੀ ਆ। ਪਰ ਇਹ ਹੁਣ ਦੇਖਦੇ ਆ ਵੀ ਜਿਹੜਾ ਕਹਿੰਦੇ ਆ ਐਤਵਾਰ ਨੂੰ ਉੱਥੇ ਜਿਹੜੀਆਂ ਟਰਕੀ ਦੇ ਵਿੱਚ ਇਲੈਕਸ਼ਨ ਹੋਣੀਆਂ ਆ ਅਤੇ ਉਸ ਦੇ ਵਿੱਚ ਕਿਸ ਦੀ ਜਿਹੜੀ ਆ ਉਹ ਜਿੱਤ ਪ੍ਰਾਪਤ ਹੋਊਗੀ। ਲੱਗ ਇੱਦਾਂ ਹੀ ਰਿਹਾ ਆ ਜਿੱਦਾਂ ਦੇ ਆ ਵੀ ਇਹ ਜਿਹੜਾ ਅਰਡੋਗਨ ਹੈਗਾ ਆ ਉਹ ਸ਼ਾਇਦ ਦੁਬਾਰਾ ਜਿਹੜਾ ਆ ਉਹ ਰਾਸ਼ਟਰਪਤੀ ਜਿਹੜਾ ਆ ਉਹ ਬਣ ਸਕਦਾ ਆ। ਅਤੇ ਕਾਫੀ ਜਿਹੜਾ ਰੌਲਾ ਰੱਪਾ ਇਸ ਦੇ ਪੂਰੇ ਕਾਰਜਕਾਲ ਦੇ ਦੌਰਾਨ ਰਿਹਾ। ਜਦੋਂ ਇੱਥੇ ਅਮਰੀਕਾ 'ਚ ਵੀ ਆਇਆ ਸੀ ਤਾਂ ਉਹਦੇ ਬਾਡੀਗਾਰਡਾਂ ਨੇ ਜਿਹੜੇ ਪ੍ਰੋਟੈਸਟਰ ਆ ਉਹ ਕੁੱਟ ਛੱਡੇ ਸੀਗੇ, ਬਾਅਦ 'ਚ ਪ੍ਰੋਟੈਸਟਰਾਂ ਨੂੰ ਬਾਅਦ 'ਚ ਜਿਹੜੇ ਬਾਡੀਗਾਰਡ ਸੀ ਉਹਨਾਂ ਨੂੰ ਕੁਛ ਨਹੀਂ ਕਿਹਾ ਗਿਆ ਅਤੇ ਉਹਨਾਂ ਨੂੰ ਛੱਡ ਵੀ ਦਿੱਤਾ ਗਿਆ ਸੀ, ਕੋਈ ਚਾਰਜ ਵੀ ਨਹੀਂ ਸੀ ਜਿਹੜੇ ਆ ਉਹ ਲਾਏ ਗਏ। ਅਤੇ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਗਿਆ ਸੀਗਾ ਵੀ ਉੱਥੇ ਤਖਤਾ ਪਲਟਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਅੱਜ ਤੋਂ ਕੁਛ ਸਾਲ ਪਹਿਲਾਂ, ਅਤੇ ਉਦੋਂ ਉਹ ਤਖਤਾ ਵੀ ਜਿਹੜਾ ਪਲਟਣ ਦੇ ਵਿੱਚ ਨਾਕਾਮਯਾਬ ਜਿਹੜੇ ਆ ਉਹ ਰਹੇ ਸੀਗੇ। ਸੋ ਦੇਖਦੇ ਹਾਂ ਜਿਹੜਾ ਕੀ ਬਣਦਾ ਆ, ਪਰ ਜਿੱਦਾਂ ਦੀਆਂ ਕਿਆਸ ਰਹੀਆਂ ਆ ਲੱਗਦਾ ਹੈ ਵੀ ਅਰਡੋਗਨ ਮੁੜ ਕੇ ਦੁਬਾਰਾ ਉਹ ਜਿੱਤ ਜਾਊਗਾ। ਸੋ ਬਿਲਕੁਲ ਸਾਡਾ ਸਮਾਂ ਵੀ ਜਿਹੜਾ ਸਮਾਪਤ ਹੋ ਗਿਆ, ਕਿਉਂਕਿ ਮਿੰਟੂ ਗੁਰਸਰੀਆ ਜੀ ਨੇ ਪ੍ਰੋਗਰਾਮ ਲੈ ਕੇ ਆਉਣਾ, ਅਤੇ ਜਾਂਦੇ ਆਪਾਂ ਇੱਕ ਖਬਰ ਜਿਹੜੀ ਸਾਂਝੀ ਕੀਤੀ ਸੀ ਜਿੱਥੇ 53 ਦੇ ਕਰੀਬ ਜਿਹੜੇ ਸਿੱਖ ਜਿਹੜੇ ਅਨਡਾਕੂਮੈਂਟਡ ਕਹਿ ਲਓ ਸੀਗੇ ਓਰੇਗਨ ਦੇ ਵਿੱਚ ਇੱਕ ਜੇਲ੍ਹ ਦੇ ਵਿੱਚ ਰੱਖੇ ਹੋਏ ਸੀ। ਉੱਥੇ ਕਾਫੀ ਕੱਲ੍ਹ ਜਿਹੜਾ ਆ ਲੋਕਾਂ ਨੇ ਜਾ ਕੇ ਪ੍ਰੋਟੈਸਟ ਵੀ ਕੀਤਾ ਸੀ। ਉਹਦੇ ਵਿੱਚ ਜਿਹੜੇ ਉੱਥੇ ਦੇ ਜਿਹੜੀਆਂ ਨੋਨ ਪ੍ਰੋਫਿਟ ਆਰਗੇਨਾਈਜੇਸ਼ਨਸ ਦੇ ਵਕੀਲ ਹੈਗੇ ਉਹਨਾਂ ਨੇ ਇਹ ਵੀ ਕਿਹਾ ਸੀ ਭਈ ਜਿਹੜੇ ਰਿਲੀਜੀਅਸ ਲੋਕ ਅੰਦਰ ਹੈਗੇ ਆ, ਸਿੱਖ ਸੀ, ਕ੍ਰਿਸਚੀਅਨ ਸੀ, ਉਹਨਾਂ ਨੂੰ ਜਿਹੜੇ ਆ ਆਪਣੇ ਧਰਮ ਦੀ ਜਿਹੜੀ ਆ ਗੱਲਬਾਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ, ਜਾਂ ਉਹਨਾਂ ਨੂੰ ਗੁਟਕਾ ਸਾਹਿਬ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਧਾਰਮਿਕ ਜਿਹੜੇ ਬੁੱਕਸ ਹੈਗੀਆਂ ਉਹ ਅੰਦਰ ਨਹੀਂ ਜਾਣ ਦਿੱਤੀਆਂ ਜਾ ਰਹੀਆਂ ਸੀਆਂ, ਅਤੇ ਪ੍ਰੋਟੈਸਟ ਵੀ ਕਾਫੀ ਹੋਏ ਸੀ। ਅਤੇ ਹੁਣ ਉੱਥੋਂ ਖਬਰ ਆ ਰਹੀ ਆ ਵੀ ਆਈਸ ਵਾਲਿਆਂ ਨੇ ਉਹ ਜਿਹੜੀ ਜੇਲ੍ਹ ਆ ਹੁਣ ਉਹ ਬੰਦ ਕਰ ਦਿੱਤੀ ਆ, ਉਹ ਬੰਦ ਕਰਨ ਜਾ ਰਿਹਾ ਕਿਉਂਕਿ ਉੱਥੇ ਕਾਫੀ ਪ੍ਰੋਟੈਸਟ ਹੋਇਆ ਸੀ। ਇਕੱਲੇ ਉੱਥੇ ਭਾਰਤੀ ਮੂਲ ਦੇ ਲੋਕ ਨਹੀਂ ਸੀ, ਹੋਰ ਵੀ ਕਾਫੀ ਸੀਗੇ, ਕਈ ਫੈਮਲੀਆਂ ਵੀ ਜਿਹੜੀਆਂ ਉੱਥੇ ਸੈਪਰੇਟ ਹੋਈਆਂ ਸੀਗੀਆਂ, ਬੱਚੇ ਉੱਧਰ ਸੀ
ਸੀ ਤੇ ਪੇਰੈਂਟਸ ਉੱਥੇ ਸੀ, ਤੇ ਉਹ ਹੁਣ ਉੱਥੋਂ ਜਿਹੜੇ ਲੋਕ ਆ ਉਹਨਾਂ ਨੂੰ ਹੋਰ ਜੇਲ੍ਹਾਂ ਦੇ ਵਿੱਚ ਜਿਹੜਾ ਆ ਕਨਵਰਟ ਕੀਤਾ ਜਾਊਗਾ, ਭੇਜਿਆ ਜਾਊਗਾ। ਇਸੇ ਤਰ੍ਹਾਂ ਜਿਹੜੀ US ਦੇ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਪੈਂਟਾਗਨ ਨਾਲ ਗੱਲ ਕੀਤੀ ਆ ਵੀ 20,000 ਦੇ ਕਰੀਬ ਜਿਹੜੇ ਅਨਡਾਕੂਮੈਂਟਡ ਲੋਕ ਜਿਹੜੇ ਫੜੇ ਹੋਏ ਹੈਗੇ ਆ, ਉਹਨਾਂ ਨੂੰ ਜਿਹੜੀਆਂ ਆ ਮਿਲਟਰੀ ਦੀਆਂ ਜਿਹੜੀਆਂ ਲੋਕੇਸ਼ਨਸ ਹੈਗੀਆਂ ਆ ਉੱਥੇ ਜਿਹੜਾ ਟ੍ਰਾਂਸਫਰ ਕੀਤਾ ਜਾਵੇ। ਜੀ ਜੀ। ਤੇ ਜਾਂਦੇ ਜਾਂਦੇ FIFA ਵਰਲਡ ਕੱਪ ਦੇ ਉੱਤੇ ਜੇ ਝਾਤ ਮਾਰਦੇ ਹੋਏ ਜਾਈਏ ਤਾਂ ਕੱਲ੍ਹ ਦੇ ਮੁਕਾਬਲਿਆਂ ਦੇ ਵਿੱਚ ਜਿਹੜਾ ਆਸਟ੍ਰੇਲੀਆ ਅਤੇ ਡੈਨਮਾਰਕ ਦਾ ਜਿਹੜਾ ਮੁਕਾਬਲਾ ਗਰੁੱਪ ਸੀ ਦਾ ਜਿਹੜਾ ਮੈਚ ਸੀਗਾ ਉਹ 1-1 ਦੇ ਬਰਾਬਰ 'ਤੇ ਰਿਹਾ। ਫਰਾਂਸ ਨੇ ਆਪਣੇ ਗਰੁੱਪ ਸੀ ਦੇ ਮੈਚ ਦੇ ਵਿੱਚ ਪੇਰੂ ਦੇ ਉੱਤੇ 1-0 ਦੇ ਨਾਲ ਜਿੱਤ ਪ੍ਰਾਪਤ ਕੀਤੀ। ਵੱਡਾ ਉਲਟਫੇਰ ਦੇਖਣ ਨੂੰ ਕੱਲ੍ਹ ਇਹ ਮਿਲਿਆ ਵੀ ਅਰਜਨਟੀਨਾ ਜਿਹੜਾ ਚੈਂਪੀਅਨ ਰਿਹਾ ਆ, ਮਾਰਾਡੋਨਾ ਜਿਹੜੇ ਹੈਗੇ ਆ ਅਤੇ ਮੈਸੀ ਉਹਨਾਂ ਦਾ ਜਿਹੜਾ ਮੁਲਕ ਆ, ਉਹਨਾਂ ਨੂੰ ਬੜੀ ਕਰਾਰੀ ਹਾਰ 3-0 ਦੇ ਨਾਲ ਕ੍ਰੋਏਸ਼ੀਆ ਦੇ ਹੱਥੋਂ ਜਿਹੜੀ ਉਹ ਸਹਿਣੀ ਪਈ। ਗਰੁੱਪ ਈ ਦੇ ਮੈਚ ਦੇ ਵਿੱਚ ਬ੍ਰਾਜ਼ੀਲ ਨੇ ਕੋਸਟਾ ਰੀਕਾ ਦੇ ਉੱਤੇ 2-0 ਦੇ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਇਹ ਦੋਨੋਂ ਹੀ ਗੋਲ ਐਕਸਟਰਾ ਟਾਈਮ, ਇੰਜਰੀ ਟਾਈਮ 90 ਮਿੰਟਾਂ ਦੇ ਟਾਈਮ ਤੋਂ ਬਾਅਦ 'ਚ ਜਿਹੜੇ ਦਿੱਤੇ ਜਾਂਦੇ ਆ ਉਸ ਦੇ ਵਿੱਚ ਹੋਏ। ਅਤੇ ਰਾਈਟ ਨਾਓ ਮੁਕਾਬਲਾ ਜਿਹੜਾ ਆਈਸਲੈਂਡ ਅਤੇ ਨਾਈਜੀਰੀਆ ਦੇ ਦਰਮਿਆਨ ਜਿਹੜਾ ਆ ਉਹ ਚੱਲ ਰਿਹਾ ਹੈ। ਇਸ ਟਾਈਮ ਕੋਈ ਵੀ ਟੀਮ ਜਿਹੜੇ ਆ ਗੋਲ ਕਰਨ ਦੇ ਵਿੱਚ ਕਾਮਯਾਬ ਜਿਹੜੀ ਨਹੀਂ ਹੋਈ। ਅਤੇ ਇੱਕ ਮੈਚ ਅੱਜ ਦੇ ਦਿਨ ਦੇ ਵਿੱਚ ਹੋਰ ਹੋਣਾ ਆ ਸਰਬੀਆ ਅਤੇ ਸਵਿਟਜ਼ਰਲੈਂਡ ਦਾ। ਸੋ ਉਹ ਅਜੇ ਮੈਚ ਜਿਹੜਾ ਇੱਥੋਂ ਦੇ ਸਮੇਂ ਮੁਤਾਬਕ 11 ਵਜੇ ਜਿਹੜਾ ਉਹ ਸ਼ੁਰੂ ਹੋਵੇਗਾ। ਸੋ ਵੀਕਐਂਡ ਦੇ ਉੱਤੇ ਵੀ ਜਿਹੜੇ ਮੈਚ ਆ ਕਾਫੀ ਜਿਹੜੇ ਹੋਣੇ ਆ। ਐਵਰੀ ਡੇ ਜਿਹੜੇ 3 ਮੈਚ ਉਹ ਹੁੰਦੇ ਨੇ। ਸੋ ਜਿਹੜੇ ਵੀ ਸੌਕਰ ਦੇ ਜਿਹੜੇ ਚਾਹਵਾਨ ਨੇ ਅਤੇ ਜਿਹੜੇ ਪ੍ਰਸ਼ੰਸਕ ਨੇ, ਜ਼ਰੂਰ ਇਹਨਾਂ ਨੂੰ ਜਿਹੜਾ ਦੇਖੋ, ਬੱਚਿਆਂ ਨੂੰ ਜਿਹੜਾ ਸਪੋਰਟਸ ਵਾਲੇ ਪਾਸੇ ਨੂੰ ਵੀ ਲਾਉਣਾ ਜਿਹੜਾ ਉਹ ਚੰਗੀ ਗੱਲ ਆ ਜੀ। ਅਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦਾ ਪ੍ਰੋਗਰਾਮ ਦਾ ਸਮਾਂ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮੀਤ ਸਿੰਘ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅੱਵਲ ਵਾਲੇ ਹੁਣ ਅਮਰੀਕਾ ਵਿੱਚ ਵੀ